ਉਹ ਤੇ ਇੱਕ ਔਰਤ ਸੀ। ਅੱਛਾ ਅਮੀ ਜੀ। ਉਹਦਾ ਬੱਚਾ ਸੀ ਇੱਕ 2 ਮਹੀਨੇ ਦਾ। ਅੱਛਾ ਜੀ। ਤੇ ਉਹਦੀ ਮਾਂ ਵੀ ਫੌਤ ਹੋ ਗਈ, ਉਸ ਔਰਤ ਦੀ ਜਿਹਦਾ 2 ਮਹੀਨਿਆਂ ਦਾ ਬੱਚਾ ਸੀ। ਅੱਛਾ ਜੀ। ਹੋਰ ਕੋਈ ਉਹਦਾ ਭੈਣ ਭਰਾ ਕੋਈ ਵੀ ਨਹੀਂ ਸੀਗਾ। ਓਹੋ। ਸਭ ਰਿਸ਼ਤੇਦਾਰ ਨਾ ਕੇ ਉਹਨੂੰ ਛੱਡ ਗਏ, ਗਰੀਬਣੀ ਕਰਕੇ ਉਹਨੂੰ ਛੱਡ ਗਏ। ਆ ਗਰੀਬਾਂ ਦਾ ਅੱਜ ਕੱਲ ਕੌਣ ਆ ਜੀ। ਤੇ ਕਿਉਂ ਬੱਚਾ ਲੈ ਕੇ ਬੈਠੀਆਂ? ਉਹਨੇ ਕਿਹਾ ਮੇਰਾ ਬੱਚਾ ਹੀ ਮੈਨੂੰ ਨਾ ਕਦੀ ਵੱਡਾ ਹੋਊਗਾ ਤੇ ਮੈਨੂੰ ਆਪੇ ਕਮਾ ਕੇ ਦਊਗਾ। ਅੱਛਾ ਜੀ। ਹੁਣ ਅੱਲਾ ਦੀ ਕੁਦਰਤ ਐਸੀ ਹੋਈ ਕਿ ਬੱਚਾ ਹੌਲੀ ਹੌਲੀ ਅੱਲਾਹ ਤਾਲਾ ਨੇ ਕੁਛ 5-7 ਸਾਲ ਦਾ ਕਰ ਦਿੱਤਾ। ਅੱਛਾ ਜੀ। ਉਹਨੇ ਔਰਤ ਨੇ ਮਿਹਨਤ ਕਰ ਕਰਕੇ ਆਪਣੇ ਪਸ਼ੂ ਰੱਖ ਕੇ ਤੇ ਉਹਨੇ ਮਕਾਨ ਆਪਣਾ ਬਣਾਇਆ। ਅੱਛਾ ਜੀ। ਮਕਾਨ ਬਣਾਇਆ ਤੇ ਇੱਕ ਸਟੀਰੀ ਇੱਕ ਗਾਡਰ ਪਾਏ ਤੇ ਇੱਕ ਉਹਦੇ ਕੋਲ ਗਾਡਰ ਦੇ ਪੈਸੇ ਹੈ ਨਹੀਂ ਸੀ। ਅੱਛਾ ਜੀ। ਉਹਨੇ ਸਟੀਰੀ ਪਾਤੀ। ਯਾਨੀ ਕਿ ਲੱਕੜ ਦੀ ਸਟੀਰੀ ਹੁੰਦੀ ਸੀ ਪੁਰਾਣੇ ਜ਼ਮਾਨੇ ਦੀ। ਅੱਛਾ ਜੀ। ਉਹ ਵੀ ਮੁੱਲ ਲੈ ਕੇ ਕਿਸੇ ਕੋਲੋਂ ਪਵਾਈ। ਅੱਛਾ ਜੀ। ਮਿਸਤਰੀ ਨੇ ਦੇਖੀ, ਉਹਨੇ ਕਿਹਾ ਸਹੀ ਆ, ਉਹ ਵੀ ਮੁੱਲ ਲੈ ਕੇ ਪਾਈ। ਅੱਛਾ ਜੀ। ਹੁਣ ਅੱਲਾ ਦੀ ਕੁਦਰਤ ਹੋਈ ਤਾਂ ਉਹ ਜਿਹੜੀ ਔਰਤ ਸੀ ਉਹ ਮਰਬੇ ਨੂੰ ਚਲ ਗਈ ਆਪਣੀ ਮੱਝ ਲਈ ਪੱਠੇ ਲੈਣ। ਅੱਛਾ ਜੀ। ਤੇ ਬੱਚਾ ਅੱਗੇ ਸਕੂਲ ਗਿਆ ਆ। ਅੱਛਾ, ਬੱਚਾ ਸਕੂਲ ਚਲਾ ਗਿਆ, ਆਪ ਪੱਠੇ ਲੈਣ ਚਲੇ ਗਏ। ਹਾਂਜੀ। ਤੇ ਬੱਚਾ ਸਕੂਲੋਂ ਜਿਸ ਵਕਤ ਆਇਆ ਤੇ ਪਿੱਛੇ ਫਿਰਦੇ ਆ ਜਿਹੜੇ ਫੁੱਲੇ ਨਹੀਂ ਹੁੰਦੇ, ਚੀਜ਼ਾਂ ਨਹੀਂ ਵਿਕਦੀਆਂ ਹੁੰਦੀਆਂ। ਮਤਲਬ ਫੇਰੀ ਵਾਲੇ ਹੁੰਦੇ ਸੀ, ਫੁੱਲੇ ਵਗੈਰਾ ਵੇਚਦੇ ਹੁੰਦੇ ਸੀਗੇ। ਅੱਛਾ ਜੀ। ਬੱਚੇ ਨੇ ਬਸਤਾ ਰੱਖਿਆ, ਰੱਖ ਕੇ ਉਹਨੇ ਕਿਹਾ ਦਾਣੇ ਸਾਡੇ ਪਏ ਆ ਕਿ ਮੈਂ ਨਾ ਫੁੱਲੇ ਲੈ ਆਵਾਂ। ਅੱਛਾ ਜੀ। ਚੀਜ਼ ਲੈ ਆਵਾਂ ਮਤਲਬ। ਹਾਂਜੀ। ਉਹਨੇ ਪੱਲੇ 'ਚ ਦਾਣੇ ਪਾਏ, ਪਾ ਕੇ ਤਾਂ ਦਵਾ ਸੱਟ ਉਹ ਚੀਜ਼ ਲੈਣ ਚਲਾ ਗਿਆ। ਅੰਦਰੋਂ ਦਾਣੇ ਚੱਕੇ ਤੇ ਅੰਦਰੋਂ ਦਾਣੇ ਚੱਕੇ, ਹਲੇ ਬਾਹਰ ਹੀ ਆਇਆ ਤੇ ਉਹ ਨਾ ਤੜਕ ਕਰਕੇ ਉਹ ਸਟੀਰੀ ਟੁੱਟ ਗਈ। ਓਏ ਹੋਏ, ਜਿਹੜੀ ਛੱਤ ਦੇ ਉੱਤੇ ਪਾਈ ਸੀ ਕੋਠਿਆਂ ਦੇ। ਛੱਤ ਦੇ ਉਧਰ ਵੀ ਗਾਡਰ ਗਵਲੀ ਸਟੀਰੀ ਟੁੱਟ ਗਈ। ਓਏ ਹੋਏ। ਜਿਲੇ ਸਟੀਰੀ ਟੁੱਟ ਗਈ ਤਾਂ ਲੋਕਾਂ ਦੇ ਥਰ ਮਿਟ ਗਿਆ ਕਿ ਉਹਦਾ ਵਿਚਾਰੀ ਦਾ ਸਮਾਨ ਵੀ ਥੱਲੇ ਆ ਗਿਆ। ਜੋ ਸਮਾਨ ਸੀਗਾ ਸਭ ਥੱਲੇ, ਇੱਕੋ ਹੀ ਮਕਾਨ ਸੀਗਾ। ਓਏ ਹੋਏ, ਮਿਹਨਤ ਨਾਲ ਕੋਠੇ ਪਾਏ ਸੀ। ਪੱਖੇ ਤੱਕਣ, ਮਸ਼ੀਨਾਂ ਤੱਕਣ, ਸਾਰਾ ਕੁਝ ਥੱਲੇ ਆ ਗਿਆ। ਓਏ ਹੋਏ। ਜਿਲੇ ਸਾਰਾ ਕੁਝ ਥੱਲੇ, ਲੋਕੀ ਪਰੇਸ਼ਾਨ ਹੋਏ। ਹੋ ਤੇ ਅੱਗੇ ਨਾ ਮਾਂ ਨੂੰ ਵੀ ਪਤਾ ਲੱਗ ਗਿਆ, ਬੱਚੇ ਦੀ ਮਾਂ ਨੂੰ, ਉਸ ਔਰਤ ਨੂੰ ਪਤਾ ਲੱਗ ਗਿਆ। ਉਸ ਔਰਤ ਨੂੰ ਪਤਾ ਲੱਗ ਗਿਆ। ਅੱਛਾ ਜੀ। ਉਹ ਜਿਉਂ ਨੱਠੀ, ਪੱਠੇ ਸਿੱਟੇ ਉੱਥੇ, ਜਿਉਂ ਨੱਠੀ ਘਰ ਆ ਕੇ ਦੇਖਿਆ ਤੇ ਉਹਦਾ ਬੱਚਾ ਫੁੱਲੇ ਖਾਵੇ, ਚੀਜ਼ ਖਾਵੇ। ਅੱਛਾ ਜੀ। ਉਹ ਕਹਿੰਦੀ ਪੁੱਤ ਫੁੱਲੇ ਖਾਣਾ? ਹਾਂਜੀ। ਹਾਂ, ਕਹਿੰਦਾ ਮੈਂ ਫੁੱਲੇ ਖਾਣਾ। ਅੱਛਾ ਜੀ। ਤੂੰ ਠੀਕ ਆ? ਹਾਂਜੀ ਠੀਕ ਆ। ਤੇ ਅੱਗੇ ਕਹਿੰਦੇ ਤੇਰੇ ਤਾਂ ਮਕਾਨ ਡਿੱਗ ਪਿਆ। ਉਹ ਕਹਿੰਦੀ ਅੱਛਾ। ਗਈ ਜਾ ਕੇ ਫੌਰਨ ਦੁਕਾਨ ਤੇ ਗਈ, ਜਾ ਕੇ ਫੁੱਲੀਆਂ ਛਾਪਰ ਵਿੱਚ ਪਵਾ ਕੇ ਤੇ ਪੱਲੇ ਵਿੱਚ ਪਾਈਆਂ ਆ ਤੇ ਲੈ ਕੇ ਆ ਗਈ। ਆ ਕੇ ਗੌਸ ਪਾਕ ਦਾ 5 ਦਿਨ ਦਾ ਖਤਮ ਦਵਾਇਆ ਤੇ ਬੱਚੇ ਇਕੱਠੇ ਹੋ ਗਏ, ਉਹਨਾਂ ਨੂੰ ਫੁੱਲੀਆਂ ਵੰਡਣ ਲੱਗ ਪਈ। ਅੱਛਾ ਜੀ। ਹਾਂ, ਜਿਹੜੇ ਫੁੱਲੀਆਂ ਵੰਡਣ ਲੱਗ ਪਏ, ਲੋਕੀ ਸਦੈਣ ਕਰਨ ਲੱਗ ਪਏ ਕਿ ਦੇਖੋ ਸਦੈਣ ਦਾ ਕੋਠਾ ਜਿਹੜਾ ਉਹ ਡਿੱਗ ਪਿਆ। ਅਬੇ ਇਹਨੇ ਮਿਹਨਤ ਨਾਲ ਇੰਨੀ ਮੁਸ਼ਕਲ ਕੋਠਾ ਪਾਇਆ, ਸਮਾਨ ਸਾਰਾ ਥੱਲੇ ਆ ਗਿਆ ਤੇ ਫੁੱਲੀਆਂ ਵੰਡਣ ਡਈ। ਹਲੇ ਪਰਸੋਂ ਮਕਾਨ ਪਾਇਆ ਤੇ ਸਟੀਰ ਟੁੱਟ ਗਈ ਆ ਤੇ ਇਹ ਫੁੱਲੀਆਂ ਵੰਡਦੀ ਆ। ਅੱਛਾ ਜੀ। ਤੇ ਉਹਨੇ ਕਿਹਾ ਮੈਨੂੰ ਸਮਾਨ ਦਾ ਨਹੀਂ ਹੋਇਆ, ਮੇਰਾ ਬੱਚਾ ਬਚ ਗਿਆ। ਜਿਹੜਾ ਮੇਰਾ ਬੱਚਾ ਬਚ ਗਿਆ ਮੈਨੂੰ ਆਪੇ ਹੀ ਕਮਾ ਕੇ ਦਊਗਾ। ਵਾਹ ਵਾਹ ਵਾਹ। ਬੱਚਾ ਜਵਾਨ ਹੋ ਗਿਆ, ਅੱਲਾ ਨੇ ਕੰਮ ਤੇ ਲਾਤਾ, ਜਵਾਨ ਹੋ ਗਿਆ, ਕਮਾਉਣ ਲੱਗ ਪਿਆ ਤੇ ਮਾਂ ਨੂੰ ਸੁੱਖ ਦੇਣ ਲੱਗ ਪਿਆ। ਫਿਰ ਉਹਨੇ ਖੁਸ਼ੀਆਂ ਦੇ ਨਾਲ ਆਪਣੇ ਬੱਚੇ ਦੀ ਸ਼ਾਦੀ ਕੀਤੀ। ਅੱਛਾ। ਸ਼ਾਦੀ ਕੀਤੀ, ਘਰ ਨੂੰਹ ਆ ਗਈ। ਹਾਂਜੀ। ਜਿਲੇ ਨੂੰਹ ਆ ਗਈ ਤੇ ਹੁਣ ਉਸ ਔਰਤ ਦੀਆਂ ਨਾ ਅੱਖਾਂ ਦੀ ਨਜ਼ਰ ਵੀ ਚਲ ਗਈ। ਹਾਂਜੀ। ਓਹੋ। ਜਿਲੇ ਨਜ਼ਰ ਚਲ ਗਈ ਅੱਖਾਂ ਦੀ, ਕਿ ਅੱਲਾਹ ਤਾਲਾ ਨੇ ਉਹਨੂੰ ਫਿਰ ਕੰਮ ਕੋਈ ਕਰਨ ਨਹੀਂ ਸੀ ਦੇਣਾ, ਤਾਂ ਅੱਖਾਂ ਦੀ ਲੋ ਗਈ। ਅੱਛਾ ਜੀ। ਹੈ ਉਹਦੀ ਬਹੂ ਨੇ ਫਿਰ ਉਹਦੇ ਕੱਪੜੇ ਧੋਣੇ, ਬਹੂ ਨੇ ਖਾਣਾ ਪਕਾ ਕੇ ਦੇਣਾ, ਪੁੱਤ ਨੇ ਆਉਣਾ, ਮਾਂ ਜੀ ਕੀ ਹੋਇਆ, ਮਾਂ ਜੀ ਇੱਧਰ ਆਵੋ, ਮਾਂ ਜੀ ਇੱਧਰ ਆਵੋ। ਮਾਂ ਦੀ ਖਿਦਮਤ ਕਰਨ ਲੱਗੇ ਨੌ ਪੁੱਤ ਮਾਂ ਦੀ ਖਿਦਮਤ ਕਰਨ ਲੱਗ ਪਏ ਕਿ ਅੱਲਾਹ ਤਾਲਾ ਨੇ ਰੰਗ ਲਾਤੇ। ਇਸ ਵਕਤ ਉਸ ਔਰਤ ਦੇ ਕੋਲ ਏਸੀਆਂ ਵੀ ਆ। ਵਾਹ ਵਾਹ, ਏਸੀ ਥੱਲੇ ਬਹਿੰਦੀ ਆ। ਏਸੀ ਥੱਲੇ ਬਹਿੰਦੀ ਆ, ਮਾਸ਼ਾਅੱਲਾ। ਉਹਨੂੰ ਗਰਮੀ ਦਾ ਪਤਾ ਕੋਈ ਨਹੀਂ ਗਾ ਹੈਗਾ। ਹਰ ਟਾਈਮ ਫਿਰ ਵੀ ਦੁਆ ਜਾ ਕੇ ਹੱਥ ਚੱਕ ਕੇ ਦੁਆ ਮੰਗਦੀ ਆ ਕਿ ਅੱਲਾ ਸਾਰਿਆਂ ਦੇ ਬੱਚਿਆਂ ਦੇ ਖੈਰ ਕਰੀ ਤੇ ਅੱਲਾ ਤੂੰ ਮੇਰੇ ਬੱਚੇ ਦੇ ਉੱਤੇ ਵੀ ਖੈਰ ਕਰੀ। ਉਹ ਔਰਤ ਕੌਣ ਸੀ? ਕੌਣ ਜੀ? ਉਹ ਮੈਂ ਸੀ। ਵਾਹ ਵਾਹ ਵਾਹ। ਦੋਸਤੋ, ਇਹ ਸੱਚੀ ਕਹਾਣੀ ਆ ਔਰ ਹਕੀਕਤ ਦਾ ਵਾਕਿਆ ਕਿ ਮਾਂ ਜੀ ਨੇ ਇਸੇ ਤਰੀਕੇ ਨਾਲ ਮੈਨੂੰ ਪਾਲਿਆ ਔਰ ਇਹ ਵਾਕਿਆ ਮੇਰੇ ਨਾਲ ਔਰ ਅੰਮੀ ਨਾਲ ਹੋ ਚੁੱਕਿਆ। ਅੰਮੀ ਨੇ ਅੱਲਾਹ ਤਾਲਾ ਤੇ ਯਕੀਨ ਰੱਖਿਆ। ਅੰਮੀ ਕਹਿੰਦੇ ਮਕਾਨ ਡਿੱਗ ਗਿਆ ਤੇ ਕੀ ਹੋਇਆ, ਮੇਰਾ ਪੁੱਤਰ ਬਚ ਗਿਆ। ਔਰ ਅੱਲਾਹ ਤਾਲਾ ਨੇ ਤੁਹਾਡੀਆਂ ਦੁਆਵਾਂ ਦੇ ਨਾਲ ਮੈਨੂੰ ਇਸ ਕਾਬਲ ਕੀਤਾ
ਇਹਦੀਆਂ ਮਾਂ ਜੀ ਦੀਆਂ ਦੁਆਵਾਂ ਦੇ ਨਾਲ। ਤੇ ਮੇਰੇ ਬੱਚਿਓ ਕੋਈ ਬਖਤ ਬਣ ਜਵੇ ਨਾ ਤੇ ਆਪਣਾ ਈਮਾਨ ਸਾਫ਼ ਰੱਖਿਓ ਕਿ ਆਪਣੇ ਮਨ ਵਿੱਚ ਖਜ਼ਾਨਤ ਨਾ ਹੋਵੇ। ਅੱਲਾਹ ਤੇ ਯਕੀਨ ਰੱਖੋ ਕਿ ਅੱਲਾਹ ਤਾਲਾ ਨੇ ਅਗਰ ਕੋਈ ਨੁਕਸਾਨ ਕੀਤਾ ਤੇ ਉਹਨੂੰ ਵੱਧ ਕੋਈ ਤੁਹਾਨੂੰ ਫਾਇਦਾ ਜੇ ਦੇਗਾ। ਕੋਈ ਮੁਸ਼ਕਿਲ ਆਉਂਦੀ ਵੀ ਆ ਤੇ ਅੱਲਾਹ ਤਾਲਾ ਜਿਸ ਵਕਤ ਉਹ ਨਾ ਇਨਸਾਨ ਹੱਥ ਚੱਕ ਕੇ ਦੁਆ ਮੰਗਦਾ, ਅੱਲਾਹ ਤਾਲਾ ਨੂੰ ਹੱਥ ਚੱਕੇ ਉਹ ਪਿਆਰੇ ਲੱਗਦੇ ਆ, ਇਸ ਕਰਕੇ ਢੇਰ ਲੱਗ ਜਾਂਦੀ ਆ। ਜਿਹੜੇ ਨਹੀਂ ਜਿਹਨੇ ਪਸੰਦ ਹੱਥ ਉਹਨਾਂ ਦੀਆਂ ਫਟਾਫਟ ਦੁਆਵਾਂ ਵੀ ਮਨਜ਼ੂਰ ਹੋ ਜਾਂਦੀਆਂ। ਜਿਹੜਾ ਨੇਕ ਇਨਸਾਨ ਹੁੰਦਾ ਉਹਦੀਆਂ ਦੁਆਵਾਂ ਨੂੰ ਕੁਛ ਲੇਟ ਹੋ ਜਾਂਦੀ। ਅੱਲਾਹ ਤਾਲਾ ਨੂੰ ਪਸੰਦ ਆਂਦਾ ਕਿ ਮੇਰਾ ਬੰਦਾ ਮੈਨੂੰ ਯਾਦ ਕਰ ਰਿਹਾ ਆ। ਮੇਰੇ ਬੱਚਿਓ ਮੇਰੀਓ ਬੱਚਿਓ ਗੱਲ ਲੰਮੀ ਹੁੰਦੀ ਆ। ਅਮਾਨ ਆਪਣਾ ਸਹੀ ਰੱਖੋ, ਅੱਲਾਹ ਪਰ ਤਵੱਕਲ ਰੱਖੋ, ਇਨਸ਼ਾ ਅੱਲਾਹ ਤਾਲਾ ਆਪੇ ਹੀ ਅੱਲਾਹ ਰੰਗ ਲਾ ਦਿੰਦਾ। ਬੇਸ਼ੱਕ ਜੀ, ਤੇ ਕੋਈ ਨੁਕਸਾਨ ਹੋਵੇ ਤੇ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਿਆ ਕਰੋ, ਦੁਆਵਾਂ 'ਚ ਯਾਦ ਰੱਖਿਓ। ਕੋਈ ਸਾਡੀ ਗੱਲ ਬੁਰੀ ਲੱਗੀ ਹੋਵੇ ਤੇ ਮਾਫ। ਸਾਡੀ ਵੀਡੀਓ ਜਿਹੜੀ ਆ ਨਾ ਇਹ ਸਬਸਕ੍ਰਾਈਬ ਵੀ ਕਰਿਓ, ਫੈਲੋ ਵੀ ਕਰਿਓ, ਸ਼ੇਅਰ ਵੀ ਕਰਿਓ। ਤੇ ਸਾਡਾ ਚੈਨਲ ਆ YouTube ਦਾ, ਹਾਂਜੀ, ਆਰਜੇ ਉਮਰ ਗੁੱਜਰ, ਆਰਜੇ ਉਮਰ ਗੁੱਜਰ, ਉਹ ਸਬਸਕ੍ਰਾਈਬ ਕਰ ਦਿਓ ਜੀ ਤਾਂ ਕਿ ਮਾਂ ਜੀ ਹੋਰ ਅਮੀਰ ਹੋ ਜਾਵੇ। ਅੱਲਾਹ ਹਾਫਿਜ਼ ਜੀ।